ਤੇ ਜੇ ਟੈਰਿਫ ਦੀ ਗੱਲ ਕਰਦੇ ਜਾਈਏ, ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਟਰੰਪ ਉਹਨਾਂ ਨੇ ਕਿਹਾ ਵੀ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਮੋਹਰਲੇ ਹਫ਼ਤੇ ਮਾਰਚ 3 ਨੂੰ ਜੋ ਟੈਰਿਫ ਆ 25% ਲੱਗਣ ਜਾ ਰਹੇ ਆ। ਚਾਈਨਾ ਦੇ ਉੱਤੇ ਅਪ੍ਰੈਲ ਤੋਂ ਸ਼ੁਰੂ ਹੋਣਗੇ, ਉਹ 10% ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਡਰੱਗਸ ਆ ਹਜੇ ਵੀ ਆ ਰਹੀਆਂ ਮੁਲਕ ਦੇ ਵਿੱਚ, ਮੈਕਸੀਕੋ ਵਾਲੀ ਸਾਈਡ ਤੋਂ ਵੀ ਕੈਨੇਡਾ ਵਾਲੀ ਸਾਈਡ ਤੋਂ ਵੀ, ਵੀ ਬਹੁਤ ਵੱਡੇ ਅਮਾਉਂਟ 'ਚ ਤੇ ਅਨਐਕਸੈਪਟੇਬਲ ਲੈਵਲ ਦੇ ਉੱਤੇ। ਸੋ ਕਹਿੰਦੇ ਇਹਦੇ ਵਿੱਚੋਂ ਮੈਜੋਰਿਟੀ 'ਚ ਫੈਂਟਲਿਨ ਹੈਗੀ ਆ ਜੋ ਕਿ ਚਾਈਨਾ ਵਾਲੇ ਬਣਾ ਰਹੇ ਆ, ਤੇ ਆ ਰਹੀ ਹੈਗੀ ਆ ਉਹ ਮੈਕਸੀਕੋ ਦੀ ਥਾਣੀ। ਓਵਲ ਆਫਿਸ ਨੇ ਅੱਜ ਬਾਅਦ ਦੁਪਹਿਰ ਕਿਹਾ ਵੀ ਟਰੰਪ ਉਹਨਾਂ ਨੇ ਇਹ ਕਿਹਾ ਵੀ ਮਾਈਗ੍ਰੈਂਟਸ ਜੋ ਮੂਵ ਹੋ ਰਿਹਾ ਉਹ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਮੀ ਆਈ ਹੈਗੀ ਆ ਉਹ ਬਿਲਕੁਲ ਦਿਸ ਰਹੀ ਹੈਗੀ ਆ। ਤੇ ਹਜੇ ਡਰੱਗ ਤੇ ਪਾਰਟੀਕੂਲਰਲੀ ਫੈਂਟਲਿਨ ਦੇ ਉੱਤੇ ਇਦਾਂ ਦੀ ਕਮੀ ਨਹੀਂ ਆਈ ਹੈਗੀ। ਕੈਨੇਡਾ ਮੈਕਸੀਕੋ ਦੇ ਉੱਤੇ ਫਰਵਰੀ ਮਹੀਨੇ 'ਚ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ 1 ਮਹੀਨੇ ਦਾ ਸਮਾਂ ਦੇਣ ਜਾ ਰਹੇ ਹਾਂ, ਤੇ ਕੈਨੇਡਾ ਵਾਲਿਆਂ ਨੇ ਵੀ ਆਪਣੀ ਫੌਜ ਲਾਤੀ ਸੀ ਬਾਰਡਰ ਦੇ ਉੱਤੇ, ਤੇ ਮੈਕਸੀਕੋ ਵਾਲਿਆਂ ਨੇ ਵੀ 10,000 ਤੋਂ ਵੱਧ ਜਿਹੜੇ ਫੌਜੀ ਲਾਏ ਹੈਗੇ ਆ। ਹੁਣ ਉਹਨਾਂ ਦਾ ਰਿਐਕਸ਼ਨ ਕੀ ਹੋਊਗਾ ਵੀ ਜਦੋਂ ਉਹ ਇੰਨਾ ਵੱਡਾ ਅਮਾਊਂਟ, ਇੰਨੇ ਵੱਡੇ ਪੈਸੇ ਖਰਚ ਕਰ ਰਹੇ ਆ ਤਾਂ ਕਿ ਕੋਈ ਡਰੱਗ ਜਾਂ ਇਲੀਗਲ ਬੰਦੇ ਅਮਰੀਕਾ 'ਚ ਕ੍ਰਾਸ ਨਾ ਕਰ ਸਕਣ, ਤੇ ਫਿਰ ਵੀ ਜਿਹੜਾ ਟੈਰਿਫ ਲਾਇਆ ਜਾ ਰਿਹਾ ਆ, ਹਾਂ ਉਹਦੇ ਸੰਬੰਧ ਦੇ ਵਿੱਚ ਉਹਨਾਂ ਦਾ ਕੀ ਰਿਸਪੌਂਸ ਆਉਂਦਾ ਆ, ਉਹ ਦੇਖਦੇ ਹੈਗੇ। ਯੂਐਸ ਦੀ ਟੈਕਸਟਾਈਲ ਇੰਡਸਟਰੀ $12.3 ਬਿਲੀਅਨ ਜਾਂ 53% ਇਹਦਾ ਗਲੋਬਲ ਟੈਕਸਟਾਈਲ ਆ ਉਹ ਮੈਕਸੀਕੋ ਨੂੰ ਐਕਸਪੋਰਟ ਕਰਦੀ ਤੇ ਕੈਨੇਡਾ ਨੂੰ ਐਕਸਪੋਰਟ ਕਰਦੀ ਹੈਗੀ ਆ। ਸੋ ਜੇ ਕੈਨੇਡਾ ਤੇ ਮੈਕਸੀਕੋ ਵੀ ਉਹਨਾਂ ਦੇ ਉੱਤੇ ਉਹ ਟੈਕਸ ਲਾ ਦਿੰਦੇ ਆ ਤੇ ਫਿਰ ਉਹਦਾ ਅਸਰ ਅਮਰੀਕਾ ਦੀ ਜਿਹੜੀ ਟੈਕਸਟਾਈਲ ਇੰਡਸਟਰੀ ਆ ਉਹਦੇ ਉੱਤੇ ਵੀ ਬਹੁਤ ਵੱਡਾ